ਜੀ ਦਾ ਜੀ। ਇੱਕ ਪੀਰ ਬਾਦਸ਼ਾਹ ਸਨ, ਚੰਗੇ ਲੋਕ ਸਨ, ਖੁਦਾ ਯਾਦ, ਸਿੱਧੇ ਟੁਰਨ ਵਾਲੇ। ਉਹ ਬੜੀ ਉਹਨਾਂ ਦੀ ਰੋਸ਼ਨੀ ਹੋ ਗਈ। ਹਰ ਬੰਦਾ ਆਖਿਆ ਜੀ ਉਹ ਬੜੇ ਕਰਨੇ ਵਾਲੇ ਨੇ, ਉਹ ਬੜੇ ਚੰਗੇ ਲੋਕ ਨੇ, ਉਹ ਬੜੇ ਕਾਬਲ ਲੋਕ ਨੇ। ਉਹ ਇੱਕ ਬੱਚਾ ਸੀ ਜਵਾਨ, ਉਹਨੇ ਆਖਿਆ ਵੀ ਮੈਂ ਵੀ ਜਾ ਕੇ ਬੈਤ ਉਹਨਾਂ ਦੀ ਹੋਣਾ, ਮੈਂ ਵੀ ਜਾਣਾ। ਉਹ ਗਿਆ, ਜਾ ਕੇ ਆਖਣ ਲੱਗਾ ਸਰਕਾਰ ਮੈਨੂੰ ਵੀ ਬੈਤ ਕਰ ਲਓ। ਉਹ ਪੀਰ ਬਾਦਸ਼ਾਹ ਆਖਣ ਲੱਗੇ ਗੱਲ ਸੁਣ, ਤੈਨੂੰ ਬੈਤ ਕਰਨੇ ਆ, ਪਰ ਪਹਿਲਾਂ ਇਸ਼ਕ ਕਮਾ ਕੇ ਲਿਆ, ਇਸ਼ਕ ਕਮਾ ਪਹਿਲਾਂ। ਇਹ ਕੰਮ ਤਾਂ ਬਣਨਾ, ਪਹਿਲਾਂ ਤਲਾਸ਼ ਕਰ ਜਾ ਕੇ। ਉਹ ਪਿਛਾਂ ਹੋ ਕੇ ਸੋਚਣ ਲੱਗ ਪਿਆ ਕਿ ਇਸ਼ਕ ਹੁਣ ਮੈਂ ਕਿਸ ਤਰ੍ਹਾਂ ਕਮਾਉਣਾ ਹੈ। ਉਹਨੇ ਧਿਆਨ ਮਾਰਿਆ ਨਾ, ਇੱਕ ਖੂਹੀ ਦੇ ਉੱਤੇ ਬੀਬੀਆਂ ਪਾਣੀ ਭਰਨ ਪਈਆਂ ਜੀ। ਉਹ ਜਾ ਕੇ ਉੱਥੇ ਬਹਿ ਗਿਆ। ਬੀਬੀਆਂ ਧਿਆਨ ਮਾਰਦਾ ਰਹਿੰਦਾ ਜੀ। ਇੱਕ ਲੜਕੀ ਆਈ ਕਸਾਈਆਂ ਦੀ, ਉਹ ਬੜੀ ਹੁਸੀਨ ਸੀ। ਜਿਸ ਵੇਲੇ ਉਹਦੀ ਨਜ਼ਰ ਪਈ ਉਹਦੇ ਚਿਹਰੇ ਤੇ ਉਹਨੇ ਆਖਿਆ ਵਾਹ ਸੁਭਾਨ ਅੱਲਾ, ਇਸ ਬੰਦੇ ਨੂੰ ਤੇ ਵੇਖਣਾ ਚਾਹੀਦਾ। ਉਹ ਜਿਸ ਵੇਲੇ ਆਵੇ ਨਾ, ਇਹ ਉਹਦੇ ਨਜ਼ਰ ਗੱਡ ਕੇ ਤੇ ਵੇਂਦਾ ਰਵੇ। ਉਹਨੇ ਘਰ ਜਾ ਕੇ ਗੱਲ ਕੀਤੀ। ਉਹਨੇ ਆਖਿਆ ਉੱਥੇ ਇੱਕ ਬੰਦਾ ਬੈੜਾ ਜਿਹਾ ਬੈਠਾ ਆ, ਮੈਂ ਜਦੋਂ ਜਾਂਦੀ ਆ ਮੇਰੇ ਤੋਂ ਅੱਖਾਂ ਕੱਢ ਕੱਢ ਕੇ ਵੇਂਦਾ। ਉਹਦੇ ਘਰਦਿਆਂ ਆਖਿਆ ਉਹ ਨਾ ਜਾਈ, ਆਪੇ ਮੁੰਡਾ ਪਾਣੀ ਲੈ ਆਵੇਗਾ। ਉਹ ਦੂਜੇ ਜਿਹੜੇ ਮੁੰਡਾ ਪਾਣੀ ਲੈਣ ਆ ਗਿਆ, ਉਹਦਾ ਭਰਾ ਸੀ ਜਾਂ ਭਤਰੀਜਾ ਸੀ ਜਾਂ ਭਣੇਆ ਸੀ। ਜਿਸ ਵੇਲੇ ਉਹਨੇ ਵੇਖਿਆ ਨਾ, ਉਹਨੇ ਆਖਿਆ ਅੱਜ ਉਹ ਨਹੀਂ ਆਈ ਪਾਣੀ ਲੈਣ। ਆਖਦਾ ਨਹੀਂ। ਉਹ ਪਾਣੀ ਲੈ ਗਿਆ ਤੇ ਉਹਨੇ ਆਖਿਆ ਅੱਜ ਫੇਰ ਪੁੱਛਿਆ ਉਹਨੇ। ਉਹ ਕਸਾਈਆਂ ਆਖਿਆ ਨਹੀਂ ਜਾਨ ਛੱਡਦਾ ਪਿਆ। ਉਹਨੇ ਆਖਿਆ ਹੁਣ ਪੁੱਛਿਆ ਉਸ ਨਾ, ਆਖੀ ਬਿਮਾਰ ਹੈ। ਫਿਰ ਜਿੱਥੇ ਗਿਆ ਉਹਨੇ ਫਿਰ ਪੁੱਛਿਆ। ਉਹਨੇ ਆਖਿਆ ਕੀ ਬਿਮਾਰੀ ਸੂ? ਉਹਨੇ ਆਖਿਆ ਇੱਕ ਹਕੀਮ ਆਇਆ ਸੀ, ਉਹਨੇ ਆਖਿਆ ਇੱਕ ਦਵਾਈ ਬਣਾਉਣੀ ਹੈ, ਪਰ ਸ਼ੇਰਨੀ ਦਾ ਦੁੱਧ ਚਾਹੀਦਾ ਹੈ, ਵਾਹ ਵਾਹ, ਇੱਕ ਪਿਆਲੀ। ਉਹਨੇ ਆਖਿਆ ਅੱਛਾ ਚਲੋ ਮੈਂ ਕੋਸ਼ਿਸ਼ ਕਰਨਾ। ਉਹ ਲਗਨ ਵਾਲਾ ਬੰਦਾ ਸੀ, ਉਹਨੂੰ ਤੇ ਖੌਫ ਹੀ ਨਹੀਂ ਸੀ ਕਿਸੇ ਗੱਲ ਦਾ। ਉਹ ਜੰਗਲ ਨਾਲ ਤੁਰ ਪਿਆ। ਜਿਉਂ ਤੁਰਿਆ ਉਹਨੇ ਵੇਖਿਆ ਤੇ ਸ਼ੇਰ ਲੰਮਿਆ ਪਿਆ ਤੇ ਸ਼ੇਰ ਦੀ ਬੱਚਿਆਂ ਨੂੰ ਦੁੱਧ ਪਿਆਂਦੀ। ਵਾਹ ਵਾਹ, ਸਿੱਧਾ ਲਗਾ ਹੋਇਆ। ਉਹ ਸ਼ੇਰ ਵੇਖ ਕੇ ਆਖਿਆ ਇਹ ਆਦਮ ਦਾਤ। ਸ਼ੇਰ ਨੂੰ ਗੁੱਸਾ ਚੜ੍ਹ ਗਿਆ। ਸ਼ੇਰ ਆਖਿਆ ਮਾਰ ਚੜਾਂ। ਸ਼ੇਰ ਨੇ ਆਖਿਆ ਨਾ। ਉਹ ਵਹਿੰਦਾ ਨਹੀਂ ਪਿਆ, ਉਹ ਡਰਦਾ ਨਹੀਂ ਪਿਆ। ਉਹਦੇ ਅੰਦਰ ਹੋਰੇ ਕੀ ਹੈ, ਇਹ ਮਾਰਨੇ ਵਾਲਾ ਬੰਦਾ ਨਹੀਂ। ਉਹਦੀ ਗੱਲ ਸੁਣ। ਜਿਸੇ ਨੇੜੇ ਆਇਆ, ਉਹ ਸ਼ੇਰ ਆਖਿਆ ਕੀ ਆ, ਕਿੱਧਰ? ਉਹਨੇ ਆਖਿਆ ਜੀ ਇੱਕ ਅਰਜ਼ ਹੈ, ਮੈਨੂੰ ਸ਼ੇਰਨੀ ਦਾ ਦੁੱਧ ਚਾਹੀਦਾ। ਸ਼ੇਰਨੀ ਆਖਿਆ ਝੋਲਾ। ਬੱਚਿਆਂ ਨੂੰ ਪਿਛਾਂ ਕੀਤਾ, ਉਹ ਪਿਆਲੀ ਦੁੱਧ ਝੋਲਿਆ। ਸ਼ੇਰ ਆਖਿਆ ਤੂੰ ਦੁੱਧ ਤੇ ਲੈ ਕੇ ਜਾਏਂਦਾ ਤੇ ਕਿਸੇ ਮੰਨਣਾ ਹੀ ਨਹੀਂ ਬਈ ਇਹ ਦੁੱਧ ਸ਼ੇਰਨੀ ਦਾ ਹੈ ਹੀ ਨਹੀਂ।
ਇਹਦਾ ਕੀ ਸਬੂਤ ਹੈ? ਉਹ ਸ਼ੇਰ ਨੇ ਆਖਿਆ ਬੱਚੇ ਨੂੰ ਨਾਲ ਜਾ, ਤੋੜ ਛੱਡ ਕੇ ਆਵੀਂ। ਵਾਹ ਵਾਹ। ਉਹ ਨਾਲ ਤੁਰ ਪਿਆ। ਉਹਨੇ ਜਾ ਬੂਹਾ ਖੜਕਾਇਆ। ਉਹਨੇ ਆਖਿਆ ਸ਼ੇਰਨੀ ਦਾ ਦੁੱਧ ਹੈ। ਨਾਲ ਬੱਚਾ ਖਲੋਤਾ ਹੈ। ਵੇਖ ਕੇ ਉਹਨਾਂ ਆਖਿਆ ਵਾਕਿਆ ਸ਼ੇਰਨੀ ਦਾ ਦੁੱਧ ਹੈ, ਬੱਚਾ ਵੀ ਨਾਲ ਹੈ। ਉਹ ਜਨਾਬ ਬੱਚਾ ਵਾਪਸ ਹੋ ਗਿਆ। ਜੀ। ਉਹ ਕੁੜੀ ਦੇ ਮਾਪਿਆਂ ਆਖਿਆ ਹੋਇਆ ਬੜੀ ਮੁਸੀਬਤ ਪਈ ਹੈ, ਇਹ ਮਗਰੋਂ ਲੈਂਦਾ ਹੀ ਨਹੀਂ ਪਿਆ। ਦੂਜੇ ਦਿਨ ਬੱਚਾ ਪਾਣੀ ਲੈਣ ਆਇਆ। ਉਹਨੇ ਫਿਰ ਪੁੱਛਿਆ। ਉਹਨੇ ਆਖਿਆ ਜਿਹੜਾ ਹਕੀਮ ਦਵਾਈ ਪਿਆ ਬਣਾਉਂਦਾ ਨਾ, ਉਹ ਆਂਦਾ ਕਿ ਲਾਲ ਜਵਾਹਰਾਤ ਚਾਹੀਦੇ ਨੇ, ਲਾਲ ਜਵਾਹਰਾਤ ਹੀਰੇ ਪੰਨੇ ਸੁੱਚੇ ਮੋਤੀ, ਉਹ ਦਵਾਈ 'ਚ ਪਾਣੇ ਨੇ ਤੇ ਫਿਰ ਦਵਾਈ ਬਣਨੀ ਹੈ। ਉਹਨੇ ਆਖਿਆ ਵੀ ਇਹ ਹੁਣ ਕਿੱਥੋਂ ਬਣ ਰਿਹਾ? ਉਹਨੇ ਸਾਰਾ ਹਿਸਾਬ ਲਾ ਕੇ ਉਹਨੇ ਆਖਿਆ ਸਮੁੰਦਰ ਸੁਆਹ ਨਹੀਂ ਲੱਭਣੇ। ਉਹ ਸਮੁੰਦਰ ਦੇ ਉੱਤੇ ਕਿਨਾਰੇ 'ਤੇ ਟੁਰ ਗਿਆ, ਇੱਕ ਡੱਬਾ ਫੜ ਕੇ ਵਾਹ ਵਾਹ। ਦੰਦੇ 'ਤੇ ਬਹਿ ਕੇ ਉਹ ਪਾਣੀ ਲੱਗ ਪਿਆ ਚੱਟਣ। ਇੱਕ ਡੱਡੂ ਨਿਕਲਿਆ। ਉਹਨੇ ਆਖਿਆ ਭਲਿਆ ਲੋਕਾਂ ਕੀ ਕਰਨਾ ਪਿਆ? ਉਹਨੇ ਆਖਿਆ ਪਾਣੀ ਸਾਰਾ ਮੈਂ ਕੱਢ ਛੱਡਿਆ ਸਮੁੰਦਰ 'ਚੋਂ। ਵਾਹ ਵਾਹ। ਕਿਉਂ? ਉਹਨੇ ਆਖਿਆ ਲਾਲ ਜਵਾਹਰਾਤ ਹੀਰੇ ਪੰਨੇ ਮੈਨੂੰ ਚਾਹੀਦੇ ਨੇ। ਉਹ ਡੱਡੂ ਆਖਿਆ ਜੇ ਤੂੰ ਪਾਣੀ ਸਾਰਾ ਕੱਢ ਛੱਡਿਆ ਤੇ ਸਾਡੇ ਜਾਨਵਰਾਂ ਸਾਰਿਆਂ ਦੀ ਮੌਤ ਹੈ। ਇੰਝ ਨਾ ਕਰ, ਖਲੋ ਜਾ 2 ਮਿੰਟ। ਉਹ ਫਿਰ ਚੁੱਭੀ ਮਾਰ ਗਿਆ। ਉਹਨੇ ਸਾਰੀ ਬਲਾਦਰੀ ਆਪਣੀ ਨੂੰ ਬੁਲਾਇਆ। ਉਹਨੇ ਆਖਿਆ ਗੱਲ ਸੁਣੋ, ਇਹ ਜਿਹੜਾ ਬੰਦਾ ਬੈਠਾ ਹੈ ਇਹਨੇ ਸਾਰਾ ਪਾਣੀ ਸਮੁੰਦਰ ਦਾ ਝੱਟ ਚੜਨਾ। ਨਿਯਤ ਕਰ ਲਈ। ਉਹ ਨਿਯਤ ਕਰਕੇ ਖਲੋ ਗਏ ਆ ਤੇ ਇੰਝ ਕਰੋ, ਉਹਨੂੰ ਚਾਹੀਦੇ ਨੇ ਲਾਲ ਜਵਾਹਰਾਤ ਸੁੱਚੇ ਮੋਤੀ ਤੇ ਸਾਰੇ 2 4 ਮੂੰਹ 'ਚ ਫੜ ਕੇ ਦੇਵੋ। ਉਹ ਹੋਰੇ ਕੋਈ 150 ਡੱਡੂ ਸੀ। ਉਹਨਾਂ ਜਨਾਬ ਸਾਰੇ 2 3 ਮੂੰਹ 'ਚ ਪਾਏ। ਉਹਨਾਂ ਆਖਿਆ ਲੈ ਭਈਆ ਤੂੰ ਸਮੁੰਦਰ ਦਾ ਖਹਿੜਾ ਛੱਡ। ਉਹਨੇ ਝੋਲੇ 'ਚ ਪਾਏ ਤੇ ਉਹ ਲੈ ਗਿਆ। ਉਹਨੇ ਜਾ ਬੂਹਾ ਖੜਕਾਇਆ। ਉਹਨੇ ਆਖਿਆ ਐ ਲਓ ਜੀ, ਉਹ ਕੀ ਮੈਨੂੰ ਆਖੋ ਭਾਏ ਵਿੱਚ ਤੇ ਦਵਾਈ ਬਣਾਏ। ਉਹਨੂੰ ਤੇ ਅਸੀਂ ਕਾਲੀ ਕਾਲੀ ਵੱਧ ਹੋਵੇ ਤੇ ਮੈਂ ਵੇਖਾਂ ਉਹਨੂੰ। ਵਾਹ ਵਾਹ। ਉਹਦੇ ਅੰਦਰ ਤਾਰ ਖੜਕ ਗਈ ਸੀ ਤੇ ਜਿਹੜਾ ਬੰਦਾ ਇਹ ਸੀਟ 'ਤੇ ਬੈਠਾ ਹੁੰਦਾ, ਜਿਹਦੀ ਹਿਰਸ ਵਿੱਚ ਬੈਠਾ ਹੁੰਦਾ, ਇਹਦਾ ਅਸਰ ਗੋਲੀ ਪੈਂਦਾ ਉਹਦੇ 'ਤੇ ਜਾ ਕੇ। ਉਹ ਜਨਾਬ ਜਿਸਲੇ ਉਹਦੇ ਹੀਰੇ ਪੰਨੇ ਜਵਾਹਰਾਤ ਸੁੱਚੇ ਮੋਤੀ ਦੇ ਆਇਆ, ਉਹਨਾਂ ਕਸਾਈਆਂ ਆਖਿਆ ਵੀ ਸਾਡੀ ਜਾਨ ਨਹੀਂ ਛੁੱਟਣੀ, ਇੰਝ ਕਰੋ ਇਹਨੂੰ ਮਾਰ ਹੀ ਛੱਡੋ। ਅੱਗੋਂ ਦੂਜੇ ਦਿਨ ਫਿਰ ਗਿਆ ਉਹ ਬੱਚਾ। ਉਹਨੇ ਆਖਿਆ ਵੱਲ ਹੋ ਗਈ। ਉਹਦੇ ਅੰਦਰ ਸੌਟ ਸੀ, ਕਾਲੀ ਕਾਲੀ ਵੱਲ ਹੋਵੇ ਤੇ ਮੈਂ ਵੀ ਵੇਖਾਂ ਉਹਨੂੰ। ਉਹਨਾਂ ਆਖਿਆ ਬਈ ਉਹ ਘਰ ਬੁਲਾਉਂਦੇ ਨੇ ਫਿਰ ਤੈਨੂੰ। ਬੜਾ ਖੁਸ਼ ਹੋਇਆ। ਉਹਨੇ ਹਿਸਾਬ ਲਾਇਆ, ਉਹ ਚਲੋ ਵੇਖਾਂ ਦਾ ਤਾਂ ਸਹੀ ਜਾ ਕੇ ਸ਼ੁਕਰ ਕੀਤਾ ਉਹਨੇ। ਇਹ ਨਹੀਂ ਪਤਾ ਅੱਗੇ ਮੌਤ ਹੈ ਮੇਰੀ। ਉਹਨਾਂ ਉਹਨੂੰ ਅੰਦਰ ਢੱਕ ਛੜਿਆ। ਰਾਤੀ ਉਹਨਾਂ ਉਹਨੂੰ ਤਾਂ ਮਾਰ ਚੜਿਆ। ਮਾਰ ਕੇ ਵੱਡੇ ਲੇਲਾ ਖੋ ਕੇ ਦੁਕਾਨ ਤੇ ਟੰਗਿਆ।
ਉਹਦਾ ਨਿੱਕਾ ਨਿੱਕਾ ਗੋਸ਼ਤ ਕਰਕੇ ਘੋਲ ਤਰ ਲਿਆ, ਉਹ ਰਲਾ ਕੇ ਉਹਨਾਂ ਵੇਚ ਛੜਿਆ ਸਾਰਾ। 3 ਬੋਟੀਆਂ ਰਹਿ ਗਈਆਂ। ਵਾਹ ਸਾਈਂ ਜੀ ਵਾਹ। ਓਏ ਹੋਏ ਸ਼ਾਮ ਪੈ ਗਈ, ਕਿਸੇ ਕਸਾਈ ਕੋਲ ਗੋਸ਼ਤ ਕੋਈ ਨਹੀਂ। ਕੋਈ ਬੰਦਾ ਅਮੀਰ ਆਦਮੀ ਸੀ, ਉਹਦੇ ਮਹਿਮਾਨ ਆ ਗਏ। ਉਹ ਬਾਜ਼ਾਰ ਦੇ ਵਿੱਚ ਪੁੱਛਦਾ ਫਿਰਦਾ, ਗੋਸ਼ਤ ਕਿਸੇ ਕੋਲ ਨਹੀਂ। ਉਸ ਦੁਕਾਨ ਤੇ ਆ ਗਿਆ, ਆ ਕੇ ਉਹਨੂੰ ਪੁੱਛਦਾ ਕੁਝ ਹੈ ਜੀ? ਉਹਨੇ ਆਖਿਆ 3 ਬੋਟੀਆਂ ਨੇ। ਉਹਨੇ ਆਖਿਆ 40,000 3 ਤੋਲ। ਅਸਲ ਪੇਸ਼ ਕੋਈ ਨਹੀਂ ਜਾਂਦੀ ਪਈ। ਜਿਸ ਵੇਲੇ ਉਹ ਟਰਕੜੀ ਤੇ ਧਰੀਆਂ ਤੇ 3 ਕਿਲੋ ਹੋਈਆਂ, 3 ਸੇਰ ਹੋ ਗਈਆਂ। ਉਹਨੇ ਆਖਿਆ ਵਾਹ ਭਾਈ ਵਾਹ, ਉਹ 3 ਬੋਟੀਆਂ ਤੇ 3 ਸੇਰ ਹੋ ਗਈਆਂ ਨੇ, ਇਹ ਕਾਹਦੀਆਂ ਨਹੀਂ? ਉਹ ਗੋਸ਼ਤ ਚੋਂ ਆਵਾਜ਼ ਆਈ, ਗੋਸ਼ਤ ਚੋਂ ਆਵਾਜ਼ ਆਈ, ਆਸ਼ਿਕ ਦਾ ਗੋਸ਼ਤ ਵਜ਼ਨਦਾਰ ਹੁੰਦਾ ਹੈ। ਵਾਹ ਸਾਈਂ ਜੀ ਵਾਹ। ਵਾਹ ਸਾਈਂ ਜੀ ਵਾਹ। ਉਹਨੇ ਆਖਿਆ ਉਹ ਵਾਹ ਭਾਈ ਵਾਹ, ਓਏ ਉਹ ਗੋਸ਼ਤ ਗੱਲਾਂ ਕਰਦਾ। ਉਹ ਬੰਦੇ 4-5 10 ਆ ਗਏ, ਕੀ ਗੱਲ ਹੈ? ਉਹਨਾਂ ਆਖਿਆ ਗੋਸ਼ਤ ਗੱਲਾਂ ਕਰਦਾ ਹੈ। ਉਹਨੇ ਆਖਿਆ ਤੇਰਾ ਵਜ਼ਨ ਘਟਦਾ ਕਿਸ ਤਰ੍ਹਾਂ? ਮੇਰਾ, ਉਹਨੇ ਆਖਿਆ 2-3 ਬੋਟੀਆਂ ਦਾ ਵਜ਼ਨ ਪੂਰਾ ਤਾਂ ਹੁੰਦਾ ਹੈ ਜਿਹੜੀ ਫਲਾਣੀ ਚਰਖੜੀ ਲੱਗੀ ਹੈ ਨਾ, ਜਿੱਥੋਂ ਪਾਣੀ ਭਰਦੇ ਨੇ, ਉੱਥੇ ਜਾ ਕੇ ਬੋਟੀਆਂ ਸਾਫ਼ ਤਾਂ ਕਰਕੇ ਧਰ ਕੇ ਤੇ ਉੱਤੇ ਕੱਪੜਾ ਦੇ ਦਿਓ। ਉਸ ਲੜਕੀ ਨੂੰ ਬੁਲਾਓ, ਉਹ ਆ ਕੇ ਆਖੇ ਉੱਠੋ ਮੇਰੇ ਆਸ਼ਕਾ, ਤੇ ਮੈਂ ਉੱਠ ਕੇ ਬਹਿ ਜਾਣਾ ਤੇ ਤੁਹਾਡਾ ਵਜ਼ਨ ਪੂਰਾ ਹੋ ਜਾਣਾ। ਉਹਨਾਂ ਕਿਹਾ ਨਾ ਚੰਗੀ ਗੱਲ ਸੁਣਾਈ ਇਹਨੇ। ਇਹ ਕਿਉਂ? ਉਹਨੇ ਆਖਿਆ ਮੈਂ ਉਹਦਾ ਆਸ਼ਕ ਹਾਂ। ਅੱਛਾ, ਮਾਰ ਕੇ ਸੁੱਟ ਹੜਿਆ। ਉਹਨੇ ਆਖਿਆ ਮੈਂ ਉਹਦਾ ਆਸ਼ਕ ਹਾਂ। ਉਹ ਗਾਹਕ ਨੇ ਆਖਿਆ ਕਸਾਈਏ ਨੂੰ, ਉਹ ਗੱਲ ਸੁਣ, ਇਹ ਕਿੰਨੇ ਕੁ ਬੰਦੇ ਹੈਗੇ ਤੂੰ ਅੱਗੇ ਵੇਚੇ ਨੇ? ਉਹਨੇ ਆਖਿਆ ਮੈਂ ਕੋਈ ਬੰਦਾ ਨਹੀਂ ਵੇਚਿਆ, ਇਹ ਪਹਿਲਾ ਚਾਨਕ ਹੈ। ਉਹਨਾਂ ਉਸੇ ਤਰ੍ਹਾਂ ਕੀਤਾ, ਘਰਦਿਆਂ ਨੂੰ ਸਾਰਾ ਪਤਾ ਸੀ ਬਈ ਇਹ ਮਰ ਗਿਆ, ਅਸਾਂ ਮਾਰ ਵੀ ਛੱਡਿਆ ਇਹਨੂੰ, ਤੇ ਉਹਨੇ ਕੁੜੀ ਦੇ ਛੜੀਏ ਇਹਨੂੰ। ਜਿਸ ਵੇਲੇ ਕੁਛ ਬੋਟੀਆਂ ਦੇ ਉੱਤੇ ਦਿੱਤਾ ਕੱਪੜਾ, ਕੁੜੀ ਨੂੰ ਬੁਲਾਇਆ, ਉਹਨੇ ਆਖਿਆ ਓਏ ਉੱਠ ਖਾ ਮੇਰੇ ਆਸ਼ਕਾ, ਖੁਦਾ ਦੇ ਹੁਕਮ ਨਾਲ। ਉਹ ਉੱਠ ਕੇ ਬਹਿ ਗਿਆ। ਜਿਸ ਵੇਲੇ ਉਹਨੇ ਵੇਖ ਕੇ ਤੇ ਕੁੜੀ ਵੱਲੋਂ ਤੇ ਮੂੰਹ ਇੱਧਰ ਕਰ ਛੱਡਿਆ। ਘਰਦਿਆਂ ਆਖਿਆ ਉਹਨਾਂ ਨੂੰ ਨਾਲ ਹੀ ਲੈ ਜਾ, ਸਾਡੇ ਕੰਮ ਦੀ ਨਹੀਂ। ਉਹਨੇ ਆਖਿਆ ਮੇਰੇ ਕੰਮ ਦੀ ਨਹੀਂ, ਲੈ ਜਾਓ ਇਹਨੂੰ। ਵਾਹ ਵਾਹ। ਮੇਰਾ ਰਾਬਤਾ ਖੁਦਾ ਨਾਲ ਹੈ, ਵਾਹ ਵਾਹ। ਮੈਨੂੰ ਜ਼ਾਤ ਪਾਕ ਨਾਲ ਹੀ ਸਿੱਖੇ ਹੈ, ਇਹਦੇ ਨਾਲ ਮੇਰਾ ਕੋਈ ਮਤਲਬ ਨਹੀਂ, ਲੈ ਜਾਓ ਇਹਨੂੰ। ਉਹਨਾਂ ਆਖਿਆ ਚੰਗਾ ਕੰਮ ਬਣਿਆ, ਨਾ ਅੱਗੇ ਜਗ ਰਹੇ ਹਾਂ ਨਾ ਪਿੱਛੇ ਜੁਗ ਰਹੇ ਹਾਂ। ਉਹ ਕੁੜੀ ਨੂੰ ਆਖਿਆ ਹੁਣ ਕੀ ਖਿਆਲ ਹੀ? ਕੁੜੀ ਆਖਿਆ ਗੱਲ ਸੁਣ, ਮੇਰੇ ਪਿੱਛੇ ਤੂੰ ਮੌਤ ਖਰੀਦ ਲਈ ਏ, ਤੇ ਮੇਰਾ ਕੀ ਕਰਨਾ ਹੀ? ਜਿਸ ਵੇਲੇ ਨਜ਼ਰ ਭਰ ਕੇ ਉਹਨੇ ਵੇਖੀ, ਉਹਦਾ ਰੋਸ਼ਨ ਜ਼ਮੀਰ ਹੋ ਗਿਆ। ਵਾਹ ਵਾਹ ਵਾਹ। ਉਹਦਾ ਵੀ ਰਾਬਤਾ ਖੁਦਾ ਦੀ ਜ਼ਾਤ ਪਾਕ ਨਾਲ। ਉਹਨੇ ਆਖਿਆ ਮੈਨੂੰ ਵੀ ਨਹੀਂ ਇਹਦੀ ਲੋੜ ਹੈ, ਮੇਰਾ ਰਾਬਤਾ ਖੁਦਾ ਦੀ ਜ਼ਾਤ ਪਾਕ ਨਾਲ ਹੈ।
ਉਹ ਆ ਘਟੀਆ ਖਿਆਲ ਦੇ ਕਈ ਲੋਕਸ ਕੱਢਣ ਦੇ ਨਾ ਇਹ ਬੰਦੇ ਦੇ ਪੁੱਤਰਾਂ ਵਾਲੀ ਗੱਲ ਹੈ ਜਿਹੜਾ ਕੋਈ ਸਮਝਦਾ ਉਹਦੇ ਵਾਸਤੇ ਆਮਾਂ ਵਾਲੀ ਨਹੀਂ। ਫਿਰ ਉਹ ਪੀਰ ਕੋਲ ਗਿਆ। ਫਿਰ ਉਹ ਪੀਰ ਕੋਲ ਗਿਆ। ਹਾਂ ਭਾਈ ਸੁਣਾ। ਉਹਨੇ ਆਖਿਆ ਵੇਖ ਲੈ ਮੇਰੇ ਵੱਲੋਂ। ਪੀਰ ਜਿਸਲੇ ਵੇਖਿਆ ਨਾ ਉਹਨੇ ਆਖਿਆ ਕੰਮ ਤੇ ਪੂਰਾ ਕਰ ਗਿਆ ਆ ਗਿਆ। ਵਾਹ ਵਾਹ। ਉਹਨੇ ਫੜ ਕੇ ਤੇ ਜੱਫਾ ਮਾਰ ਲਿਆ। ਵਾਹ ਸਾਈਂ ਜੀ ਵਾਹ। ਉਹਨੇ ਆਖਿਆ ਵਾਹ ਤੇਰੀ ਜ਼ਿੰਦਗੀ ਤੇਰੇ ਕੰਮ ਤੋਂ ਸਦਕੇ ਜਾਈਏ। ਉਹ ਮੌਤ ਖਰੀਦ ਕੇ ਤੂੰ ਹਰਸ਼ਾ ਗਵਾ ਕੇ ਆਇਆ। ਜਾ ਰਾਜ਼ੀਆਂ ਤੇ ਹੁਣ ਇਸ਼ਕ ਜਿਹੜਾ ਤੇਰਾ ਇਹ ਪੱਕਾ ਹੈ। ਪੱਕਾ ਇਹ ਗੱਲ